आदाब ते सत श्री अकाल। तुसीं जुड़े होए हो पंजाबी रेडियो यूएसए दे नाल। पंजाबी रेडियो यूएसए दे नैशनल ਅਤੇ इंटरनैशनल रेडियो नैटवर्क्स ਦੇ ਨਾਲ-ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਇੱਕ ਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ परवीन मसूद ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਹੈ ਮसूद ਮਲਿਕ ਜੀ। मसूद जी आए जी बहुत धन्यवाद परवीन। मेरे वालों भी सब दर्शकों ਨੂੰ सब ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਸਤਿ ਸ੍ਰੀ ਅਕਾਲ। ਅੱਜ ਦੇ ਅਪਡੇਟ ਪਾਕਿਸਤਾਨ 'ਚ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦੇ ਬੜਾ ਨਿੱਘਾ ਜਿਹਾ ਸਵਾਗਤ ਹੈ ਜੀ ਤੁਹਾਡਾ। ਜਦੋਂ ਅਮਰੀਕਾ ਦੇ ਵਿੱਚ 10 ਜੂਨ 2026 ਦਾ ਦਿਨ ਡੁੱਬ ਚੁੱਕਿਆ ਔਰ ਪਾਕਿਸਤਾਨ 'ਚ 11 ਜੂਨ 2026 ਹੋ ਚੁੱਕੀ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਖਬਰਾਂ ਦਾ ਵੱਡਾ ਬੁਲੇਟਿਨ ਲੈ ਕੇ ਆਪ ਸਭ ਦੇ ਰੂਬਰੂ ਹਾਜ਼ਰ ਹਾਂ ਔਰ ਇਹ ਖਬਰ ਤੁਸੀਂ ਪੰਜਾਬੀ ਰੇਡੀਓ ਯੂਐਸ ਦੇ ਫ੍ਰੈਸਨੋ ਕੈਲੀਫੋਰਨੀਆ ਸਟੂਡੀਓਜ਼ ਤੋਂ ਸਾਡੇ ਨਾਲ ਵੇਖਦੇ ਔਰ ਸੁਣਦੇ ਇਸ ਕਰਕੇ ਕਿ ਇਹ ਖਬਰ ਤੁਹਾਡੇ ਵਾਸਤੇ ਪੰਜਾਬੀ ਰੇਡੀਓ ਯੂਐਸ ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਸਮੇਤ ਸਾਡੇ ਡਿਜੀਟਲ ਪਲੇਟਫਾਰਮਸ ਤੇ ਵੀ ਬ੍ਰਾਡਕਾਸਟ ਕੀਤੀਆਂ ਜਾਂਦੀਆਂ ਤੇ ਜੇ ਸਮਝਦੇ ਜੇ ਕਿ ਇਹ ਖਬਰਾਂ ਇਸ ਕਾਬਲ ਹੈ ਨੇ ਕਿ ਤੁਹਾਡੇ ਕੰਮਕਾਰ ਕਾਰੋਬਾਰ ਵਪਾਰ ਦੇ ਵਧਾ ਲਈ ਫਾਇਦਾਮੰਦ ਸਾਬਤ ਹੋ ਸਕਦੀਆਂ ਤੇ ਇਹਨਾਂ ਨੂੰ ਸਪਾਂਸਰ ਜ਼ਰੂਰ ਕਰੋ। ਸਪਾਂਸਰਸ਼ਿਪ ਲਈ ਸਾਡਾ ਟੈਲੀਫੋਨ ਨੰਬਰ ਹੈ जी 408 272 5500 408 272 5200। बाद ने खबरां ले मुजफ्फराबाद च पाकिस्तानी फौज दा हेलीकॉप्टर डिग के तबाह, सारे मुसाफिर जानो गए। राणा सनाउल्लाह खान होरां दा आखना है कि कश्मीरियां दा ये एहतजाज संदूर टू ही है। ਜੀ ਗੱਲ ਇਹ ਹੈ ਕਿ ਇਹ ਮਾਮਲੇ ਜਿਹੜੇ ਭਖੇ ਪਏ ਇੱਥੇ ਤੱਕ ਕਿ ਪਾਕਿਸਤਾਨੀ ਫੌਜ ਦਾ ਇਤਲਾਹਾਂ ਦੇਣ ਵਾਲਾ ਮਹਿਕਮਾ ISPR ਜਿਹੜਾ ਉਹਨੇ ਆਪ ਤਸਦੀਕ ਕੀਤੀ ਕਿ ਜੀ ਇੱਕ ਫੌਜੀ ਹੈਲੀਕਾਪਟਰ ਹੈ ਜਿਹੜਾ ਉਹ ਡਿੱਗ ਪਿਆ। ਮੁਜ਼ੱਫਰਾਬਾਦ ਰਾਜਧਾਨੀ ਹੈ ਜੀ ਪਾਕਿਸਤਾਨ ਵਾਲੇ ਪਾਸੇ ਕਸ਼ਮੀਰ ਦੀ ਔਰ ਇਹਦੇ 'ਚ ਸਫ਼ਰ ਕਰਦੇ ਜਿੰਨੇ ਮੁਸਾਫਰ ਸਨ ਹੁਣ ਇਹ ਨਹੀਂ ਦੱਸਿਆ ਗਿਆ ਕਿ ਉਹ ਮੁਸਾਫਰ ਆਮ ਕੋਈ ਸਿਵਿਲੀਅਨ ਵੀ ਸਨ ਜਾਂ ਸਾਰੇ ਹੀ ਫੌਜੀ ਸਨ। ਇਹ ਆਖਿਆ ਗਿਆ ਕਿ ਉਹਨਾਂ 'ਚ ਕੋਈ ਨਹੀਂ ਬਚਿਆ, ਜਹਾਜ਼ ਵੀ ਤਬਾਹ ਹੋ ਗਿਆ ਤੇ ਉਹ ਵੀ ਸਾਰੇ ਨੇ ਜਿਹੜੇ ਉਹ ਜਾਨੋ ਗਏ ਨੇ। ਕਿੰਨੇ ਨੇ ਇਸ ਬਾਰੇ ਵੀ ਕੋਈ ਤਸਦੀਕ ਨਹੀਂ ਕੀਤੀ ਗਈ। ਜਹਾਜ਼ ਆਪਣੇ ਕਿਸੇ ਹਾਦਸੇ ਖਰਾਬੀ ਕਾਰਨ ਇਹ ਸਭ ਕੁਝ ਹੋਇਆ ਜਾਂ ਜਹਾਜ਼ ਨੂੰ ਨਿਸ਼ਾਨਾ ਬਣਾਇਆ ਗਿਆ, ਇਸ ਬਾਰੇ ਵੀ ਕੋਈ ਗੱਲ ਨਹੀਂ ਕੀਤੀ ਗਈ। ਇਹਦੇ ਤੇ ਬਿਲਕੁਲ ਚੁੱਪ ਹੈ। ਕਸ਼ਮੀਰੀਆਂ ਦਾ ਇਹ ਮਾਮਲਾ ਮੁੱਦਾ ਜਿਹੜਾ ਹੈ ਪਾਕਿਸਤਾਨੀ ਸੈਨੇਟ ਔਰ ਨੈਸ਼ਨਲ ਅਸੈਂਬਲੀ 'ਚ ਵੀ ਅਪੜਿਆ, ਜਿੱਥੇ ਨੈਸ਼ਨਲ ਅਸੈਂਬਲੀ ਦੇ ਵਿੱਚ ਗੱਲ ਕਰਦੇ ਹੋਏ ਕਾਨੂੰਨ ਦੇ ਜਿਹੜੇ ਫੈਡਰਲ ਮਿਨਿਸਟਰ ਨੇ ਤਾਰੜ ਸਾਹਿਬ, ਉਹਨਾਂ ਦਾ ਇਹ ਆਖਣਾ ਸੀਗਾ ਕਿ ਜੀ ਇਹ ਸਾਰੇ ਇhtਜਾਜ ਦੇ ਤਾਨੇ ਬਾਨੇ ਜਿਹੜੀ ਅਵਾਮੀ ਕਸ਼ਮੀਰੀ ਕਮੇਟੀ ਹੈ ਇਹਦੇ ਇੰਡੀਆ ਦੇ ਨਾਲ ਜਾ ਕੇ ਰੁਲਦੇ ਨੇ ਔਰ ਇਹ ਉਥੋਂ ਹਲਾਸ਼ੇਰੀਆਂ ਜਿਹੜੀਆਂ ਉਹ ਦਿੱਤੀਆਂ ਜਾ ਰਹੀਆਂ। ਜਦ ਕਿ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਦੇ ਖਾਸ ਸਲਾਹਕਾਰ ਔਰ ਸੈਨੇਟਰ ਰਾਣਾ ਸਨਾਉल्लाह ਖਾਨ ਹੋਣੇ ਨੇ ਜਿਹੜੇ ਉਹਨਾਂ ਅੱਗੇ ਕਿ ਜੀ ਇੰਡੀਆ ਜਿਹੜੀ ਧਮਕੀ ਦਿੰਦਾ ਹੈ ਨਾ ਕਿ ਅਸੀਂ ਆਪਰੇਸ਼ਨ ਸੰਧੂਰ 2 ਕਰਨਾ ਆ, ਉਹ ਸੰਧੂਰ 2 ਇਹੋ ਹੀ ਹੈ ਕਿ ਇਹ ਲੋਕ ਸਾਡੇ ਨਾਲ ਇੱਥੇ ਸਭ ਕੁਝ ਕਰ ਕਰਾ ਕੇ ਜੋ 77-78 ਸਾਲਾਂ ਦਾ ਹੈ ਆ ਹੁਣ ਇਹ ਕੁਝ ਹੋਰ ਗੱਲਾਂ ਕਰਨ ਦੇ ਨੇ, ਇਹੋ ਹੀ ਆਪਰੇਸ਼ਨ 2 ਹੈ। ਨਾਲ ਹੀ ਫਿਰ ਉਹਨਾਂ ਨੇ ਆਖਿਆ ਹੈ ਸੈਨੇਟ ਦੇ ਵਿੱਚ ਇਹ ਕੱਟ ਕਰਦੇ ਆ ਕਿ ਜੀ ਇਹਨਾਂ ਵੱਲੋਂ ਇਹ ਕੋਈ ਸਿਆਸੀ ਪਾਰਟੀ ਨਹੀਂ ਹੈ, ਇਹ ਇੱਕ ਧੱਕੇ ਦਾ ਜੱਥਾ ਹੈ ਤੇ ਇਹ ਜੱਥਾ ਹੈ ਜਿਹੜਾ ਇਹ ਨਾ ਤੇ ਸਿਆਸੀ ਤੌਰ ਤੇ ਕੋਈ ਗੱਲ ਹੈ ਜਿਹੜੀ ਉਹ ਮਨਾਉਣ ਡਿਆ, ਇਹ ਧੱਕਾ ਕਰਕੇ ਮਨਾਉਣ ਡਿਆ। ਫਿਰ ਵੀ ਅਸੀਂ ਆਵਾਮੀ ਫਾਇਦੇ ਵਾਸਤੇ ਇਹ ਗੱਲਾਂ ਨੇ ਜਿਹੜੀਆਂ ਇਹ ਮੰਨੀਆਂ, ਇਹਨਾਂ ਨਾਲੋਂ 38 ਮੰਗਾਂ ਆਈਆਂ, 35 ਅਸੀਂ ਪੂਰੀਆਂ ਕੀਤੀਆਂ, 3 ਪੂਰੀਆਂ ਨਹੀਂ ਹੋਈਆਂ। ਇਹ ਜੀ ਕਿਹੜੀਆਂ 3 ਪੂਰੀਆਂ ਨਹੀਂ ਹੋਈਆਂ? ਇਹ ਜੀ 3 ਪੂਰੀਆਂ ਇਹ ਨਹੀਂ ਹੋਈਆਂ ਕਿ ਇੱਕ ਤੇ ਇਹਨਾਂ ਨੇ ਆਖਿਆ ਹੈ ਕਿ ਜਿਹੜੀ ਸਾਡੇ ਸਹੁੰ ਹੁੰਦੀ ਹੈ ਨਾ ਸਿਟੀਜ਼ਨਸ਼ਿਪ ਲਈ, ਪਾਕਿਸਤਾਨ ਦੇ ਨਾਲ ਵਫਾਦਾਰੀ ਦੀ ਸਹੁੰ ਆ ਜਿਹੜੀ ਹੈ, ਜਦੋਂ ਤੁਸੀਂ ਅਸੈਂਬਲੀ 'ਚ ਮੈਂਬਰ ਇਲੈਕਟ ਹੋ ਕੇ ਆਉਂਦੇ ਨੇ ਤੇ ਇਹਨੂੰ ਵਿੱਚੋਂ ਕੱਢੋਗੇ ਅਸੀਂ ਪਾਕਿਸਤਾਨ ਦੇ ਵਫਾਦਾਰ। ਦੂਜਾ ਇਹਨਾਂ ਨੇ ਆਖਿਆ ਕਿ ਜਿਹੜੇ ਮਹਾਜਰ ਨੇ ਇਹਨਾਂ ਦੀਆਂ 12 ਸੀਟਾਂ ਪੰਜਾਬ ਵਾਲੀਆਂ ਮਕਾਈਆਂ ਜਾਣ। ਹੁਣ ਕਸ਼ਮੀਰੀ ਨੇ ਜਿਹੜੇ ਪ੍ਰਵੀਨ ਉਹ ਪੰਜਾਬ 'ਚ ਆ ਕੇ ਪੂਰੇ ਪਾਕਿਸਤਾਨ 'ਚ ਆ ਕੇ ਕਿਤੇ ਵੀ ਪ੍ਰਾਪਰਟੀ ਖਰੀਦ ਸਕਦੇ ਨੇ। ਪੰਜਾਬ ਵਾਸੀ ਜਿਹਦਾ ਡੋਮਿਸਾਈਲ ਸ਼ਨਾਖਤੀ ਕਾਰਡ ਪੰਜਾਬ ਦਾ ਹੈ, ਪੰਜਾਬ ਦੇ ਕਿਸੇ ਵੀ ਇਲਾਕੇ ਦਾ, ਉਹ ਜਾ ਕੇ ਕਸ਼ਮੀਰ 'ਚ ਪ੍ਰਾਪਰਟੀ ਤੇ ਖਰੀਦ ਕੇ ਵੇਖੇ। ਠੀਕ ਹੈ ਨਾ, ਇਹ ਮਾਮਲਾ ਹੋਇਆ। ਤੀਸਰਾ ਇਹਨਾਂ ਨੇ ਆਖਿਆ ਕਿ ਜੀ ਇਹਦੇ ਤੋਂ ਬਾਅਦ ਵੀ ਅਸੀਂ ਇਹਨਾਂ ਨੂੰ ਆਖਿਆ ਕਿ ਠੀਕ ਹੈ ਤੁਸੀਂ ਇੱਕ ਸਿਆਸੀ ਜਮਾਤ ਦੇ ਤੌਰ ਤੇ ਰਜਿਸਟਰਡ ਹੋਵੋ, ਅਸੈਂਬਲੀ 'ਚ ਜਾਓ, ਉੱਥੇ ਜਾ ਕੇ ਤੇ ਮਾਮਲੇ ਨੇ ਜਿਹੜੇ ਉਹਨੂੰ ਤੁਸੀਂ ਆਪਣੇ ਮੁਤਾਬਕ ਕਰ ਲਵੋ, ਸਾਨੂੰ ਇਤਰਾਜ਼ ਨਹੀਂ। ਇਹ ਧੱਕੇ ਨਾਲ ਸਭ ਕੁਝ ਮਨਾਉਣ ਦੇ ਸੀਗੇ। ਇਹ ਗੱਲਾਂ ਆਈਆਂ। ਉਧਰੋਂ ਮੀਰਵਾਈਜ਼ ਉਮਰ ਫਾਰੂਕ ਜਿਹੜੇ ਕਿ ਉਧਰ ਇੰਡੀਆ ਦੇ ਵਿੱਚ ਨੇ, ਉਹਨਾਂ ਆਖਿਆ ਕਿ ਬੜਾ ਅਫਸੋਸ ਹੈ ਕਿ ਪਾਕਿਸਤਾਨੀ ਸਰਕਾਰ ਧੱਕਾ ਕਰਨ ਡਈ। ਮੈਂ ਪਾਕਿਸਤਾਨੀ ਸਰਕਾਰ ਨੂੰ ਇਹ ਕਹਿਣਾ ਹੈ ਕਿ ਉਹ ਤਾਕਤ ਔਰ ਜ਼ੋਰ ਧੱਕਾ ਜਿਹੜਾ ਇਹ ਨਾ ਵਰਤੇ, ਲੋਕਾਂ ਦੀਆਂ ਜਾਇਜ਼ ਮੰਗਾਂ ਨੇ ਜਿਹੜੀਆਂ ਉਹ ਪੂਰੀਆਂ ਕੀਤੀਆਂ ਜਾਣ। ਰਾਈਟ ਨੋ ਪ੍ਰਵੀਨ ਇਸ ਵੇਲੇ ਮੁਜ਼ੱਫਰਾਬਾਦ ਤੱਕ ਜਿਹੜਾ ਉਹ ਤੇ ਮਾਮਲਾ ਨਹੀਂ ਅਪੜਿਆ, ਪਰ ਮਸੀਤਾਂ ਜੇ ਪੂਰੇ ਕਸ਼ਮੀਰ ਦੇ ਅੰਦਰ ਐਲਾਨ ਕਰਕੇ ਇਹ ਆਖਿਆ ਜਾ ਰਿਹਾ ਕਿ ਕਰਫਿਊ ਲੱਗ ਗਿਆ। ਮਸੀਤਾਂ 'ਚ ਇਹ ਐਲਾਨ ਹੋ ਰਹੇ ਨੇ, ਸਰਕਾਰੀ ਪੱਧਰ ਤੇ ਕਰਫਿਊ ਲੱਗਣ ਦੀ ਕੋਈ ਤਸਦੀਕ ਨਹੀਂ ਹੋ ਰਹੀ। ਰਾਵਲਾਕੋਟ ਦਾ ਜਿਹੜਾ ਕਮਿਸ਼ਨਰ ਆ ਉਹਦਾ ਕਹਿਣਾ ਹੈ ਕਿ ਕਾਫਲੇ ਬਿਲਕੁਲ ਵਧਣ ਡੇ ਨੇਗਾ ਔਰ ਇਸ ਵੇਲੇ ਰਾਵਲਾਕੋਟ ਦਾ ਜਿਹੜਾ ਸ਼ਹਿਰੀ ਬਾਰਡਰ ਹੈ ਯਾਨੀ ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ ਵੜਨ ਦਾ, ਉਹਦੇ ਉੱਤੇ 10,000 ਤੋਂ 12,000 ਲੋਕ ਨੇ ਜਿਹੜੇ ਉਹ ਇਕੱਠੇ ਨੇ। ਗੋਲੀ ਵੀ ਚੱਲ ਰਹੀ ਹੈ, ਲੋਕ ਵੀ ਮਰ ਰਹੇ ਨੇ। ਹੁਣ ਇੰਟਰਨੈਟ ਬੰਦ ਹੋਣ ਕਾਰਨ ਇਤਲਾਹਾਂ ਦੀਆਂ ਖਬਰਾਂ ਨੇ ਜਿਹੜੀਆਂ ਉਹ ਆਉਣਾ ਵੀ ਬੰਦ ਹੋ ਗਈਆਂ ਉਸ ਪਾਸਿਓਂ। ਪਾਕਿਸਤਾਨ ਦਾ ਅਫਗਾਨਿਸਤਾਨ 'ਚ ਉਡਾਰੂ ਹਮਲਾ, 26 ਹਲਾਕਤਾਂ, ਤਾਲਿਬਾਨ ਕਹਿੰਦੇ ਨੇ ਆਮ ਲੋਕ ਮਾਰੇ ਗਏ।
ਅਸਲ ਦੇ ਵਿੱਚ ਜੀ ਪਾਕਿਸਤਾਨ 'ਚ ਬਗੈਰ ਨਾਗੇ ਤੋਂ ਪਿੱਛੇ ਜਿਹੜੇ ਹਮਲੇ ਹੋਣ ਦੇ ਸੀਗੇ ਉਹ ਪ੍ਰਵੀਨ ਕਿਹੜੇ ਲੁਕੇ ਸੀਗੇ, ਠੀਕ ਹੈ। ਉਸ ਤੋਂ ਬਾਅਦ ਪਾਕਿਸਤਾਨ ਨੇ ਹੁਣ 에ਅਰ ਸਟ੍ਰਾਈਕ ਕੀਤੀ ਅਫਗਾਨਿਸਤਾਨ ਦੇ ਨਾਲ ਜੁੜੇ ਬਾਰਡਰ ਏਰੀਆਜ਼ ਨੇ ਜਿਹੜੇ ਉਹ ਅਫਗਾਨਿਸਤਾਨ ਦੇ ਅੰਦਰ ਜਾ ਕੇ ਹਮਲੇ ਨੇ ਜਿਹੜੇ ਨਹੀਂ ਕੀਤੇ। ਉਸ ਤੋਂ ਬਾਅਦ ਜਿਹੜੇ ਫੈਡਰਲ ਮਿਨਿਸਟਰ ਨੇ ਇਤਲਾਮਾਤ ਬ੍ਰਾਡਕਾਸਟਿੰਗ ਦੇ, ਉਹਨਾਂ ਨੇ ਐਕਸ ਦੇ ਉੱਤੇ ਆਪਣੇ ਇੱਕ ਮੈਸੇਜ ਦੇ ਵਿੱਚ ਇਹ ਆਖਿਆ ਕਿ ਜੀ ਇਹ ਜਿਹੜੇ ਲੋਕ ਸਨ ਇਹ ਪਾਕਿਸਤਾਨ ਦੇ ਅੰਦਰ ਹਮਲਿਆਂ ਦਾ ਹਿੱਸਾ ਸਨ ਔਰ ਅਸੀਂ ਇਹਨਾਂ ਨੂੰ ਨਿਸ਼ਾਨਾ ਬਣਾਇਆ ਆ। ਇਹਨਾਂ ਵੱਲੋਂ ਪਹਿਲਾ ਹਮਲਾ ਜਿਹੜਾ ਉਹ 4 ਜੂਨ ਨੂੰ ਕੀਤਾ ਗਿਆ। 9 ਜੂਨ ਨੂੰ ਇਹਨਾਂ ਨੇ ਮੂਸਾਦਰਾ ਦੇ ਵਿੱਚ ਫੈਡਰਲ ਕਾਂਸਟੇਬਲਰੀ ਜਿਹੜਾ ਮੈਂ ਦੱਸਿਆ ਕਿ ਕੁਝ ਮਾਰਤੇ, ਕੁਝ ਕਤਲ ਕਰਤੇ ਔਰ ਕੁਝ ਨੂੰ ਇਹ ਨਾਲ ਲੈ ਗਏ ਅਗਵਾ ਕਰਕੇ। 2 ਜੂਨ ਨੂੰ ਉਹਨਾਂ ਨੇ ਆਖਿਆ ਕਿ ਸ਼ਮਾਲੀ ਵਜ਼ੀਰਿਸਤਾਨ 'ਚ ਇੱਕ ਫੌਜੀ ਚੌਕੀ ਦੇ ਉੱਤੇ ਹਮਲਾ ਕੀਤਾ ਔਰ 9 ਮਈ ਨੂੰ ਇਹਨਾਂ ਨੇ ਬੁੰਨੂ ਪੁਲਿਸ ਸਟੇਸ਼ਨ ਜਿਹੜਾ ਉਹਦੇ ਉੱਤੇ ਹਮਲਾ ਕੀਤਾ ਔਰ ਸਾਡੇ ਕੋਲ ਇੰਟੈਲੀਜੈਂਸ ਇਤਲਾਵਾਂ ਸਨ ਜਿਹਦੇ ਬਾਅਦ ਅਸੀਂ ਟਾਰਗੇਟਡ ਲੋਕਾਂ ਨੂੰ ਵਿਖਾਇਆ। ਇਹ ਵੀ ਉਹਨਾਂ ਨੇ ਆਖਿਆ ਕਿ ਇੱਥੇ ਗੋਲੇ ਬਾਰੂਦ ਦਾ ਇਹਨਾਂ ਦਾ ਜਿਹੜਾ ਸਟਾਕ ਸੀਗਾ ਉਹ ਟ੍ਰੇਨਿੰਗ ਸੈਂਟਰ ਨੇ ਜਿਹੜੇ ਉਹ ਇਹ ਸਾਰੇ ਨੇ ਜਿਹੜੇ ਇਹ ਅਸੀਂ ਤਬਾਹ ਕੀਤੇ। ਨਾਲ ਹੀ ਫਿਰ ਉਹਨਾਂ ਨੇ ਕੁਝ ਨਾਂ ਲਏ ਨੇ ਕਿ ਇਹਨਾਂ ਹਮਲਿਆਂ ਦੇ ਵਿੱਚ ਪਾਕਿਸਤਾਨ ਨੇ TTP ਕਮਾਂਡਰ ਅਲੀਮ ਖਾਨ ਖੁਸ਼ਹਾਲੀ ਔਰ TTP ਕਮਾਂਡਰ ਅਖਤਰ ਮੁਹੰਮਦ ਜਾਨੀ ਖੇਲ ਇਹਨਾਂ ਦੋਵਾਂ ਨੂੰ ਵੀ ਮਾਰ ਦਿੱਤਾ ਆ ਔਰ ਇਹਨਾਂ ਦਾ ਜਿਹੜਾ ਟ੍ਰੇਨਿੰਗ ਸੈਂਟਰ ਸੀ ਉਹ ਵੀ ਤਬਾਹ ਕਰ ਦਿੱਤਾ। ਖੁਫੀਆ ਟਿਕਾਣਾ ਗੋਲਾ ਬਾਰੂਦ ਦਾ ਜਿਹੜਾ ਇਹਨਾਂ ਦਾ ਗੋਦਾਮ ਸੀਗਾ ਉਹ ਵੀ ਪੂਰੇ ਦਾ ਪੂਰਾ ਤਬਾਹ ਕੀਤਾ। ਦੂਜੇ ਪਾਸੇ ਤਾਲਿਬਾਨ ਕੁਝ ਬੱਚਿਆਂ ਦੀਆਂ, ਕੁਝ ਔਰਤਾਂ ਦੀਆਂ ਇਹ ਤਸਵੀਰਾਂ ਔਰ ਕੁਝ ਬਜ਼ੁਰਗਾਂ ਦੀਆਂ ਵਿਖਾ ਰਹੇ ਨੇ ਕਿ ਦੇਖੋ ਜੀ ਇਹ ਬੇਗੁਨਾਹ ਲੋਕ ਸਨ ਜਿਨ੍ਹਾਂ ਨੂੰ ਮਾਰਿਆ ਗਿਆ। ਹੁਣ ਇਹ ਤਸਦੀਕ ਨਹੀਂ ਕੀਤੀ ਜਾ ਰਹੀ ਕਿ ਜੀ ਇਹ ਬੇਗੁਨਾਹ ਲੋਕਾਂ ਦੇ ਘਰਾਂ ਦੇ ਵਿੱਚ ਉਹ ਅਤਗਰਦ ਸਨ ਜਿਨ੍ਹਾਂ ਦਾ ਪਾਕਿਸਤਾਨ ਦਾਵਾ ਕਰ ਰਿਹਾ ਕਿ ਅਸੀਂ ਮਾਰ ਦਿੱਤਾ ਆ, ਜਾਂ ਤੇ ਕਹੋਗੇ ਹਾਂ ਇਹ ਮਾਰੇ ਗਏ ਤੇ ਜਾਂ ਕਹੋਗੇ ਨਹੀਂ ਨਹੀਂ ਇਹ ਨਹੀਂ ਮਾਰੇ ਗਏ। ਹੁਣ ਸਿਰਫ ਉਹ ਹਮਦਰਦੀ ਸਮੇਟਣ ਵਾਸਤੇ ਉਹਨਾਂ ਦਾ ਜ਼ਾਹਿਰ ਹੈ ਉਹ ਹੁਣ ਉਸ ਇਲਾਕੇ 'ਚ ਜਾ ਕੇ ਆਬਾਦੀਆਂ ਨੂੰ ਢਾਲ ਬਣਾਉਣ ਦੇ ਨੇ। ਇਹ ਪਾਕਿਸਤਾਨ ਦਾ ਇਹ ਕਹਿਣਾ ਕਿ ਇਹ ਆਬਾਦੀਆਂ ਨੂੰ ਢਾਲ ਬਣਾਉਂਦੇ ਨੇ, ਇਹ ਪਹਾੜਾਂ ਪੂੜਾਂ ਤੇ ਨਹੀਂ ਕਿ ਜਿੱਥੇ ਅਸੀਂ ਇਹਨਾਂ ਨੂੰ ਇਹ ਆਬਾਦੀਆਂ ਦੇ ਅੰਦਰ ਕੈਂਪ ਚਲਾਉਣ ਦੇ ਨੇ। ਸੋ ਇਸ ਕਰਕੇ ਅਸੀਂ ਇਹ ਹਮਲਾ ਕੀਤਾ। ਅਫਗਾਨਿਸਤਾਨ ਦਾ ਇਹ ਆਖਣਾ ਕਿ ਇਹ ਪਾਕਿਸਤਾਨ ਨੇ ਧੱਕਾ ਕੀਤਾ, ਇਹਦੇ 'ਚ ਆਮ ਮਾਸੂਮ ਔਰ ਬੇਗੁਨਾਹ ਲੋਕ ਨੇ ਜਿਹੜੇ ਉਹ ਮਾਰੇ ਗਏ ਨੇ। ਪਾਕਿਸਤਾਨ ਕਹਿੰਦੇ 26 ਹਲਾਕਤਾਂ ਹੋਈਆਂ ਹੈ, ਅਫਗਾਨਿਸਤਾਨ ਕੋਈ ਹੋਰ ਕਲੇਮ ਕਰਨ ਡਿਆ ਹੈ, ਪਰ ਜਿਹੜੇ ਆਜ਼ਾਦ ਜ਼ਰੀਏ ਨੇ ਉਹ ਦੱਸਣ ਦੇ ਨੇ ਕਿ ਦੋਵੇਂ ਪਾਸੇ ਦੇ ਜਿਹੜੇ ਕਲੇਮ ਨੇ ਇਹਨਾਂ ਦੀ ਕੋਈ ਆਜ਼ਾਦ ਤਸਦੀਕ ਹੋਣ ਨਹੀਂ ਡਈ। ਸੀਐਮ KPK ਦਾ ਆਖਣਾ ਹੈ ਕਿ ਪ੍ਰਾਈਮ ਮਿਨਿਸਟਰ ਨੇ NFC ਅਵਾਰਡ ਅਪਡੇਟ ਕਰਨ ਦਾ ਯਕੀਨ ਦਵਾਇਆ। KPK ਸਰਕਾਰ ਦੀ ਇਹ ਮੰਗ ਸੀਗੀ ਜੀ ਜਿਹੜੇ ਨਵੇਂ ਜ਼ਿਲ੍ਹੇ ਨੇ ਜਿਹੜੇ ਉਹ KPK ਦਾ ਹਿੱਸਾ ਬਣੇ ਨੇ ਤੇ ਉਸ ਮੁਤਾਬਕ ਸਾਡਾ ਬਜਟ ਵੀ ਵਧਾਇਆ ਜਾਏ। ਸਾਡਾ ਜਿਹੜਾ ਹਿੱਸਾ ਫੈਡਰਲ ਸਰਕਾਰ ਦਿੰਦੀ ਹੈ ਜਾਂ ਫੈਡਰਲ ਬਜਟ ਤੇ ਜਿਹੜਾ ਸੂਬੇ ਦਾ ਹਿੱਸਾ ਬਣਦਾ ਹੈ ਉਹਨੂੰ ਵੀ ਵਧਾਇਆ ਜਾਏ। ਉਹ ਬਜਟ ਉਸੇ ਦੇ ਉਸੇ ਹੀ ਹੈ ਸਾਡਾ। ਔਰ ਦੂਜੀ ਵੱਡੀ ਗੱਲ ਪ੍ਰਵੀਨ ਇੱਥੇ ਇਹ ਵੀ ਕਰਦਾ ਜਾਵਾਂ, ਐਰਕੀ ਬਹੁਤ ਵੱਡਾ ਧੱਕਾ ਹੋਣ ਲੱਗਾ ਹੈ ਪੰਜਾਬ ਵਾਸੀਆਂ ਦੇ ਨਾਲ। ਕਲੀਅਰ ਕੱਟ ਕਹਿ ਦਿੱਤਾ ਗਿਆ ਕਿ ਜੀ ਪੰਜਾਬ ਦਾ ਹਿੱਸਾ ਹੈ ਜਿਹੜਾ ਉਹ NFC ਦੇ ਵਿੱਚ ਜੋ ਪੰਜਾਬ ਦਾ ਬਣਦਾ ਉਹਨੂੰ ਕੱਟ ਲਾ ਕੇ ਉਹ ਬਲੋਚਿਸਤਾਨ ਨੂੰ ਦਿੱਤਾ ਜਾ ਰਿਹਾ ਹੈ, KPK ਨੂੰ ਦਿੱਤਾ ਜਾ ਰਿਹਾ ਹੈ। ਸਿੰਧ ਜਿਹੜਾ ਚੋਪਾ ਕੁਛ ਨਾ ਕੁਛ ਉਹਨਾਂ ਨੂੰ ਵੀ ਲਾਇਆ ਹੋਏਗਾ। ਇਹ ਬਾਕੀ ਸੂਬੇ ਕੁਰਬਾਨੀ ਕਿਉਂ ਨਹੀਂ ਦਿੰਦੇ? ਕੁਰਬਾਨੀ ਵੀ ਪੰਜਾਬ ਨੇ ਦੇਣੀ ਹੈ, ਗੱਲਾਂ ਵੀ ਪੰਜਾਬ ਨੇ ਸੁਣਨੀਆਂ, ਵੈਰੀ ਵੀ ਪੰਜਾਬ ਆ ਔਰ ਸਾਰੇ ਇਹ ਕਹਿੰਦੇ ਨੇ ਹੱਕ ਵੀ ਸਾਡਾ ਪੰਜਾਬ ਖਾਣ ਡਿਆ। ਪੰਜਾਬ ਦੇ ਹਿੱਸੇ ਦਾ ਜਿਹੜਾ ਬਜਟ ਹੈ ਜਿਹੜਾ ਸਿਹਤ ਤੇ ਲੱਗਣਾ ਸੀ, ਜਿਹੜਾ ਐਜੂਕੇਸ਼ਨ ਤੇ ਲੱਗਣਾ ਸੀ, ਜਿਹੜਾ ਕਿਸਾਨ ਦੇ ਪਾਣੀ ਦੇ ਉੱਤੇ ਲੱਗਣਾ ਸੀ, ਉਹਨਾਂ ਦੀ ਫਸਲੀ ਰਾਖੀ, ਜਿਹੜਾ ਪੂਰਾ ਪਾਕਿਸਤਾਨ ਜਿੱਥੋਂ ਦੀ ਕਣਕ ਆਂਦਾ ਹੈ ਮਤਲਬ ਕਿ ਉਹ ਸਾਰਾ ਗਲ ਘੁੱਟ ਕੇ ਉਧਰ ਇਹਨਾਂ ਨੂੰ ਵੰਡ ਦਿੱਤਾ ਗਿਆ। ਔਰ ਕੀ ਉਮੀਦ ਰੱਖੀ ਜਾਂਦੀ ਹੈ? ਵਫਾਦਾਰੀ ਕਰਨਗੇ ਕਿ ਇਹ ਗੱਲਾਂ ਹੋਣੀਆਂ ਬੰਦ ਹੋ ਜਾਣੀਆਂ ਜਾਂ ਪੰਜਾਬ ਬਾਰੇ ਮੁਹੱਬਤ ਜਾਂ ਪੰਜਾਬੀਆਂ ਬਾਰੇ ਦਿਲਗੋਸ਼ੇ ਇਹਨਾਂ ਦੇ ਨਰਮ ਹੋਣਗੇ? ਸਵਾਲ ਹੀ ਪੈਦਾ ਨਹੀਂ ਹੁੰਦਾ। ਮੈਨੂੰ ਇਹੋ ਜਿਹਾ ਮਾਮਲਾ ਜਿਹੜਾ ਉਹ ਨਹੀਂ ਲੱਗਦਾ। ਹੁਣ ਅਫਰੀਦੀ ਹੋਣੇ ਨੇ ਜਿਹੜੇ ਇਹਨਾਂ ਦੀ ਇਹ ਮੰਗ ਸੀਗੀ ਕਿ ਜਿਹੜੇ ਜ਼ਿਲ੍ਹੇ KPK ਦਾ ਹਿੱਸਾ ਬਣੇ ਨੇ, ਜਿਹੜੇ ਫੈਡਰਲ ਏਰੀਆ ਸੀਗਾ, ਟ੍ਰਾਈਬਲ ਏਰੀਆ ਸੀਗੇ, ਉਹਨਾਂ ਦਾ ਵੀ ਜੋ ਬਜਟ ਹੈ ਉਹ ਸਾਨੂੰ ਦਿੱਤਾ ਜਾਏ। ਲੱਗੇ ਉਹਨਾਂ ਇਲਾਕਿਆਂ ਦੇ ਨਾਲ ਲੱਗੇ, ਇਹਦੇ ਬਾਅਦ ਦਾ ਰੌਲਾ ਹੈ ਨਾ। ਤੇ ਬਕੌਲ ਉਹਨਾਂ ਦੇ ਕਿ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਨੇ ਵਾਅਦਾ ਕੀਤਾ ਹੈ ਕਿ ਉਹ ਇਸ ਮਾਮਲੇ ਦੇ ਵਿੱਚ ਬਿਲਕੁਲ ਇਹਦੀ ਮਨਜ਼ੂਰੀ ਦੇਣਗੇ ਔਰ ਉਹਨਾਂ ਨੇ ਯਕੀਨ ਦਵਾਇਆ ਆ ਕਿ ਬਿਲਕੁਲ NFC 'ਚ ਅਸੀਂ ਇਹ ਕਰਾਂਗੇ। ਹੁਣ ਆਖਣ ਵਾਲੇ ਇਹ ਵੀ ਕਹਿੰਦੇ ਨੇ ਕਿ ਇਹ ਬਜਟ ਇhtਜਾਜ ਰੋਕਣ ਔਰ ਬਜਟ ਆ ਜਿਹੜਾ ਉਹਨੂੰ ਪੇਸ਼ ਕਰਨ ਦਾ ਇੱਕ ਯਤਨ ਆ, ਇੱਕ ਪੱਤਾ ਜਿਹੜਾ ਖੇਡਿਆ ਗਿਆ। ਔਰ ਸੁਹੇਲ ਅਫਰੀਦੀ ਹੋਣੇ KPK CM ਨੇ ਜਿਹੜੇ ਇਹ ਸ਼ਾਇਦ ਉਸ ਪੱਤੇ ਦੇ ਚੱਕਰ ਦੇ ਵਿੱਚ ਆ ਗਏ ਨੇ। ਬਜਟ ਮਨਜ਼ੂਰ ਹੋਣ ਤੋਂ ਬਾਅਦ ਫਿਰ ਹਮ ਕੌਣ ਤੁਮ ਕੌਣ ਉਹੀ ਮਾਮਲਾ ਬਣਨਾ। ਫੈਡਰਲ ਕਨਸਟੀਟਿਊਸ਼ਨਲ ਕੋਰਟ ਦਾ ਫੈਸਲਾ, ਨਿਗਰਾਨ ਸਰਕਾਰ ਦੇ ਦੌਰ 'ਚ ਹੋਈਆਂ ਸਭ ਭਰਤੀਆਂ ਗਲਤ ਨੇ। ਇਹ ਅਸਲ ਦੇ ਵਿੱਚ ਮਾਮਲਾ ਇਹ ਹੋਇਆ ਕਿ ਨਿਗਰਾਨ ਸਰਕਾਰ ਦਾ ਕੰਮ ਹੁੰਦਾ ਹੈ ਕਿ ਇੱਕ ਚੋਣਾਂ ਕਰਾ ਕੇ ਪਰਮਾਨੈਂਟ ਸਰਕਾਰ ਹੈ ਜਿਹੜੀ ਉਹਦੇ ਹਵਾਲੇ ਨਿਜ਼ਾਮ ਮੁਲਕ ਦਾ ਕਰ ਦਿੱਤਾ ਜਾਏ। ਇਹ ਹੁਣ ਨਿਗਰਾਨ ਸਰਕਾਰ ਨੇ ਕੀ ਕੀਤਾ? ਭਰਤੀਆਂ ਵੀ ਕੀਤੀਆਂ, ਦੱਬ ਕੇ ਕੀਤੀਆਂ ਔਰ ਕਿਹਾ ਗਿਆ ਹੈ ਕਿ ਨਿਗਰਾਨ ਸਰਕਾਰ ਦੇ ਦੌਰ 'ਚ ਜਿਹੜੇ ਵਜ਼ੀਰ ਮਸੀਰ ਔਰ ਜਿਹੜੇ ਪ੍ਰਾਈਮ ਮਿਨਿਸਟਰ ਸਨ ਉਹਨਾਂ ਨੇ ਆਪਣੇ ਚਹੇਤੇ ਜਾਂ ਜੋ ਵੀ ਰਿਸ਼ਵਤਖੋਰੀ ਦੇ ਬਾਜ਼ਾਰ ਪੈਸੇ ਲੈ ਕੇ ਲੋਕਾਂ ਨੂੰ ਭਰਤੀ ਕਰਨ ਦਾ ਸਾਰਾ ਕੰਮ ਕੀਤਾ, ਅੰਨ੍ਹੇਵਾਹ ਕੀਤਾ, ਦੱਬ ਕੇ ਕੀਤਾ। ਰੈਗੂਲਰ ਗਵਰਨਮੈਂਟ ਆਈ, ਮਾਮਲਾ ਚੈਲੰਜ ਹੋ ਗਿਆ, ਸਾਰਿਆਂ ਨੂੰ ਉਹਨਾਂ ਨੇ ਕੱਢ ਦਿੱਤਾ। ਜਿਹੜੇ ਮਹਿਕਮੇ 'ਚ ਭਰਤੀ ਹੋਈ ਉਹ ਸਾਰੇ ਇਕੱਠੇ ਹੋ ਕੇ ਅਦਾਲਤ ਚਲੇ ਗਏ। ਸੁਪਰੀਮ ਕੋਰਟ ਦਾ ਬੂਹਾ ਖੜਕਾਇਆ ਉਹਨਾਂ ਨੇ, ਸੁਪਰੀਮ ਕੋਰਟ ਆ ਵੰਡੀ ਗਈ। ਸੁਪਰੀਮ ਕੋਰਟ ਪਾਕਿਸਤਾਨ ਵੱਖਰੀ ਹੋ ਗਈ ਔਰ ਇਹ ਜਿਹੜਾ ਤੁਸੀਂ ਦੱਸਿਆ ਹੈ ਕਿ ਫੈਡਰਲ ਕਨਸਟੀਟਿਊਸ਼ਨਲ ਕੋਰਟ ਇਹ ਵੱਖਰੀ ਹੋ ਗਈ। ਇਹ ਸੁਪਰੀਮ ਕੋਰਟ ਦੇ ਬਰਾਬਰ ਦੀ ਇੱਕ ਅਦਾਲਤ ਬਣਾ ਦਿੱਤੀ ਗਈ। ਅੱਛਾ, ਇੱਥੇ ਕੇਸ ਚੱਲਦਾ ਰਿਹਾ। ਹੁਣ ਇਸ ਅਦਾਲਤ ਨੇ ਫੈਸਲਾ ਦੇ ਦਿੱਤਾ ਕਿ ਨਿਗਰਾਨ ਸਰਕਾਰ ਦੇ ਦੌਰ ਦੇ ਵਿੱਚ ਜਿੰਨੀਆਂ ਭਰਤੀਆਂ ਹੋਈਆਂ ਉਹ ਗਲਤ ਹੋਈਆਂ ਔਰ ਥਲੜੀਆਂ ਅਦਾਲਤਾਂ ਨੇ ਜਿਹੜੇ ਇਹਨਾਂ ਲੋਕਾਂ ਦੀ ਮੁਅੱਤਲੀ ਜਿਹੜੀ ਹੋਈ ਹੈ
ਉਹਨੂੰ ਠੀਕ ਆਖਿਆ, ਅਸੀਂ ਵੀ ਇਸ ਫੈਸਲੇ ਨੂੰ ਇਸੇ ਤਰ੍ਹਾਂ ਮੰਨਦੇ ਆ। ਨਿਗਰਾਨ ਸਰਕਾਰ ਦਾ ਇਹ ਇਖਤਿਆਰ ਨਹੀਂ ਸੀ, ਉਹਨੇ ਆਪਣੇ ਇਖਤਿਆਰਾਂ ਤੋਂ ਬਾਹਰ ਜਾ ਕੇ ਇਹ ਭਰਤੀਆਂ ਕੀਤੀਆਂ। ਇਹ ਕ੍ਰੈਡਿਟ ਹੈ ਜਿਹੜਾ ਇਹ ਸਿਰਫ ਰੈਗੂਲਰ ਗਵਰਨਮੈਂਟ ਦਾ ਸੀਗਾ, ਇਸ ਕਰਕੇ ਇਹ ਜਿੰਨੀਆਂ ਭਰਤੀਆਂ ਹੋਈਆਂ ਇਹ ਗੈਰ ਕਾਨੂੰਨੀ ਨੇ। ਇਹ ਹੁਣ ਹਜ਼ਾਰਾਂ ਦੀ ਗਿਣਤੀ ਦੇ ਜਿਹੜੇ ਲੋਕ ਭਰਤੀ ਹੋਏ ਸਨ, ਸਮਝੋ ਪ੍ਰਵੀਨ ਸਾਰੇ ਮਾਰੇ ਗਏ, ਬੇਰੋਜ਼ਗਾਰ ਹੋ। ਬਲੋਚਿਸਤਾਨ ਚ ਅੱਤਗਰਦਾਂ ਵੱਲੋਂ ਸਮਾਨ ਦੇ ਭਰੇ ਟਰੱਕਾਂ ਨੂੰ ਅੱਗ ਲਾਉਣ ਦੀਆਂ ਖਬਰਾਂ ਨੇ, ਖਾਸ ਕਰ ਮਈ ਦੇ ਅਖੀਰ ਤੇ। ਬਰਤਾਨਵੀ ਮੀਡੀਆ ਦੀ ਕੋਈ ਰਿਪੋਰਟ ਸਾਹਮਣੇ ਆਈ ਹੈ ਇਸ ਬਾਰੇ? ਮਈ ਦੇ ਅਖੀਰ ਤੇ ਜ਼ਰਾ ਵਾਵਾ ਟਰੱਕਾਂ ਨੂੰ ਅੱਗ ਲਾਈ ਸੀਗੀ, ਹੁਣ ਜ਼ਰਾ ਉਹ ਕੰਮ ਘਟਿਆ ਆ। ਉਹਦੀ ਵਜ੍ਹਾ ਇਹ ਕਿ ਟਰੱਕਾਂ ਦੇ ਜਿਹੜੇ ਜੱਥੇ ਨੇ ਉੱਥੇ ਜਾਂ ਧੜੇ ਨੇ ਜਿਹੜੇ, ਉਹਨਾਂ ਨੇ ਹੜਤਾਲ ਕਰ ਦਿੱਤੀ। ਉਹਨਾਂ ਟਰੱਕਾਂ ਨੂੰ ਅੱਗ ਪਰ ਵੀ ਲਾਈ ਜਾ ਰਹੀ ਸੀ ਜਿਹੜੇ ਕੋਲਾ ਪੁੱਟਦੇ ਸਨ। ਚਾਈਨੀਜ਼ ਨੇ ਜਿਹੜੇ ਉਹ ਕੋਲਾ ਪੁੱਟਦੇ ਸਨ, ਇਹ ਟਰੱਕ ਉਹਨਾਂ ਕੋਲੋਂ ਲੈ ਕੇ ਅੱਗੇ ਸਪਲਾਈ ਕਰਦੇ ਸਨ। ਅੱਤਕਰਦਾਂ ਦਾ ਇਹ ਕਹਿਣਾ ਕੋਲਾ ਸਾਡਾ ਬਲੋਚਿਸਤਾਨ ਦਾ, ਬਲੋਚਿਸਤਾਨ ਦੇ ਵਾਰਿਸ ਅਸੀਂ ਪਾਕਿਸਤਾਨ ਨਾਲ ਰਹਿਣਾ ਨਹੀਂ, ਅਸੀਂ ਬਲੋਚਿਸਤਾਨ ਆਜ਼ਾਦ ਕਰਾਉਣਾ। ਚੀਨੀਏ ਆ ਗਏ ਇੱਥੇ ਪਾਕਿਸਤਾਨੀ ਸਰਕਾਰ ਨਾਲ ਰਲ ਕੇ ਤੇ ਸਾਡੇ ਖਜ਼ਾਨੇ ਕੱਢਣ ਦੇ ਨੇ। ਚੀਨੀਏ ਵੀ ਸਾਡੇ ਉਹਨੇ ਹੀ ਦੁਸ਼ਮਣ ਨੇ ਜਿੰਨੇ ਪਾਕਿਸਤਾਨੀ ਨੇ। ਇਹ ਜਿਹੜਾ ਕੋਲਾ ਉਥੋਂ ਖਰੀਦ ਕੇ ਲਿਆਣ ਦੇ ਨੇ ਟਰੱਕਾਂ ਵਾਲੇ, ਇਹ ਉਹਨਾਂ ਨੂੰ ਪੈਸੇ ਦੇਣ ਦੇ ਨੇ, ਉਹ ਸਾਡੀ ਦੌਲਤ ਦੇ ਉੱਤੇ ਕਬਜ਼ਾ ਕਰਨ ਦੇ ਨੇ। ਇਹਨਾਂ ਟਰੱਕਾਂ ਨੂੰ ਅੱਗ ਲਾ ਦਿਓ। ਜਾਹਲਾਨਾ ਸੋਚ ਪਤਾ ਨਹੀਂ ਕਿੱਥੇ ਤੱਕ ਡਿੱਗ ਸਕਦੀ ਹੈ। ਸੋ ਇਹ ਮਾਮਲਾ ਹੋਇਆ। ਅੱਛਾ, ਗੱਲ ਇਹ ਹੈ ਕਿ ਇਹ ਟਰੱਕ ਪੰਜਾਬੀਆਂ ਦੇ ਨਹੀਂ ਗੇ, ਇਹ ਟਰੱਕ ਬਲੋਚਾਂ ਦੇ ਹੀ ਨੇ। ਇਹਨਾਂ ਬਲੋਚਾਂ ਨੇ ਮਿੰਤਾਂ ਤਰਲੇ ਕੀਤੇ ਕਿ ਯਾਰ ਏਦਾਂ ਨਾ ਕਰੋ, ਕਿਉਂ ਏਦਾਂ ਕਰਨ ਦੇ ਜੇ। ਤੇ ਫੇਰ ਕਹਿਣ ਦੇ ਨੇ ਕਿ ਉਹਨਾਂ ਨੇ ਇਹ ਆਖਿਆ ਸਾਨੂੰ ਤੇ ਇਹ ਹੁਕਮ ਆ ਕਿ ਟਰੱਕਾਂ 'ਚ ਤੁਹਾਨੂੰ ਵੀ ਨਾਲ ਹੀ ਅੱਗ ਲਾ ਦਿੱਤੀ ਜਾਏ, ਸ਼ੁਕਰ ਕਰੋ ਤੁਹਾਡੀ ਜਾਨ ਬਚ ਗਈ, ਠੀਕ ਹੈ। ਔਰ ਉਸ ਤੋਂ ਬਾਅਦ ਟਰੱਕ ਸਾੜ ਦਿੱਤੇ ਗਏ। ਯਾਦ ਰਵੇ ਕਿ ਟਰੱਕਾਂ ਨੂੰ ਇਸ ਤਰ੍ਹਾਂ ਸਾੜਨ ਦਾ ਜਿਹੜਾ ਮਾਦਨੀਆਤ, ਕੋਲਾ ਜਾਂ ਜਿਹੜੇ ਵੀ ਐਂਟੀਕਸ ਨੇ, ਇਹਨਾਂ ਦੇ ਇਹ ਟਰੱਕਾਂ ਨੂੰ ਅੱਗ ਲਾਉਣ ਦੀ ਜ਼ਿੰਮੇਵਾਰੀ ਪਾਬੰਦੀ ਲੱਗੀ ਅੱਤਗਰ ਤਨਜ਼ੀਮ ਬਲੋਚਿਸਤਾਨ ਜਾਂ ਬਲੋਚ ਲਿਬਰੇਸ਼ਨ ਆਰਮੀ BLA ਨੇ ਕਬੂਲੀ ਹੈ। ਇਹ BLA ਔਰ ਮਜੀਦ ਗਰੋਹ ਬ੍ਰਿਗੇਡ ਹੈ ਜਿਹੜਾ, ਇਹ ਇੱਕ ਹੀ ਗਰੋਹ ਹੈ, ਉਹ ਉਹਨਾਂ ਦਾ ਮਲੇਸ਼ੀਆ ਵਿੰਗ ਆ। ਔਰ ਇਹ ਉਹੀ ਗਰੋਹ ਹੈ ਜਿਨ੍ਹਾਂ ਦੇ ਉੱਤੇ ਪਾਬੰਦੀ ਲਾਉਣ ਲਈ ਪਾਕਿਸਤਾਨ UNO 'ਚ ਗਿਆ। ਅਮਰੀਕਾ ਔਰ ਫਰਾਂਸ ਨੇ ਇਹਨਾਂ ਤੇ ਪਾਬੰਦੀ ਦਾ ਮਾਮਲਾ ਜਿਹੜਾ ਉਹਨੂੰ ਪੌਜ਼ ਕਰ ਦਿੱਤਾ ਹੈ। ਸੋ ਇਹਦੀ ਜ਼ਿੰਮੇਵਾਰੀ ਖੁੱਲੇ ਲਫ਼ਜ਼ਾਂ 'ਚ ਉਹਨਾਂ ਨੇ ਕਬੂਲੀ ਹੈ ਜੀ। ਇਹਦੇ ਨਾਲ ਹੀ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਇੱਕ ਗੱਲ ਜਿਹੜੀ ਸੀ ਹਰ ਵਾਰੀ ਕਰਨੇ ਆ। ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਤੋਂ ਸੁਣਦੇ ਜੇ। ਇਸ ਦੇ ਨਾਲ ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਦੇ Facebook, YouTube ਔਰ Instagram ਤੇ ਵੀ ਪੇਸ਼ ਕੀਤੀਆਂ ਜਾਂਦੀਆਂ। ਪਾਕਿਸਤਾਨ ਦੇ ਨਾਲ ਜੁੜੀਆਂ ਇਹ ਖਬਰਾਂ ਨੇ ਜਿਹੜੀਆਂ, ਇਹ ਅਸੀਂ ਹਫ਼ਤੇ 'ਚ 5 ਦਿਨ ਅਮਰੀਕਾ ਮੌਜਬ Monday to Friday ਔਰ ਪਾਕਿਸਤਾਨ ਇੰਡੀਆ ਮੌਜਬ Tuesday to Saturday ਤੁਹਾਡੇ ਲਈ ਲੈ ਕੇ ਪੇਸ਼ ਹੁੰਨੇ ਆ। ਜੇ ਸਮਝਦੇ ਜੀ ਕਿ ਇਹ ਖਬਰਾਂ ਤੁਹਾਡੇ ਕੰਮਕਾਰ, ਕਾਰੋਬਾਰ, ਵਪਾਰ ਦੇ ਵਧਾ ਲਈ ਫਾਇਦਾਮੰਦ ਸਾਬਤ ਹੋ ਸਕਦੀਆਂ ਤੇ ਇਹਨਾਂ ਨੂੰ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ 408-272 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਦੇ ਵਿੱਚੋਂ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ, ਤੁਹਾਡਾ, ਸਾਡਾ ਸਾਰਿਆਂ ਦਾ ਰੱਬ ਰਾਖਾ।